ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 17 ਦਸੰਬਰ 2020 4 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ ਫੈਮ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਹਮੇਸ਼ਾ ਤਰ੍ਹਾਂ ਡਿਸਕਸ ਕਰਦੇ ਹਾਂ ਕਿਸਾਨ ਮੁੱਦੇ ਦੇ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ ਵੀ ਇਸੇ ਮੁੱਦੇ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਵੀਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ ਇਹ ਖਦਸ਼ਾ ਸੀ ਕਿ ਭਾਰਤੀ ਸੁਪਰੀਮ ਕੋਰਟ ਵਿੰਗੇ ਟੇਢੇ ਢੰਗ ਦੇ ਨਾਲ ਮੋਦੀ ਸਰਕਾਰ ਦੇ ਬਚਾਅ ਵਿੱਚ ਆ ਗਈ ਹੈ ਔਰ ਕਿਸਾਨਾਂ ਨੂੰ ਗੱਲਬਾਤ ਦਾ ਜਿਹੜਾ ਚੋਗਾ ਹੈ ਉਹ ਪਾਇਆ ਜਾ ਰਿਹਾ ਹੈ। ਸੋ ਵੀਅਰਸ ਜ਼ਮੀਨੀ ਪੱਧਰ ਤੇ ਜਿਹੜੇ ਕਿਸਾਨ ਨੇ ਉਹ ਜਿੱਤ ਵੱਲ ਵਧ ਰਹੇ ਨੇ ਪਰ ਵੀਅਰਸ ਹੁਣ ਦੇਖਣਾ ਇਹ ਹੈ ਕਿ ਉਹ ਬ੍ਰਾਹਮਣਵਾਦ ਕੂਟਨੀਤਿਕ ਕਪਟੀ ਜਾਲ ਵਿੱਚੋਂ ਕਿਵੇਂ ਬਚਦੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਕਸਰ ਇਹ ਦੁਹਰਾਇਆ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਬਹਾਦਰ ਹੁੰਦੀਆਂ ਨੇ ਉਹ ਬਹੁਤ ਵਾਰ ਗੱਲਬਾਤ ਦੀ ਮੇਜ਼ ਦੇ ਉੱਤੇ ਹਾਰ ਜਾਂਦੀਆਂ ਔਰ ਸਿੱਖ ਕੌਮ ਅਕਸਰ ਉਸ 'ਚ ਸਰੇ ਫਰਿਸ਼ਤ ਹੁੰਦੀ ਹੈ ਇਸ ਕਿਸਮ ਦੇ ਵਿਹਾਰ 'ਚ। ਅਫਗਾਨ ਇਸ ਦਾ ਅਪਵਾਦ ਨੇ। ਜੇ ਅਸੀਂ ਇੱਕ ਸੈਗਮੈਂਟ 'ਚ ਅੱਜ ਗੱਲ ਕਰਾਂਗੇ ਕਿ ਕਿਵੇਂ 19 ਸਾਲ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਔਰ ਨੈਟੋ ਫੋਰਸਿਸ ਨੂੰ ਬਰਾਬਰ ਜਿਹੜੀ ਹੈ ਸ਼ਿਕਸਤ ਦਿੱਤੀ ਔਰ ਹੁਣ ਜਦੋਂ ਉਹ ਗੱਲਬਾਤ ਦੀ ਟੇਬਲ ਤੇ ਵੀ ਆਏ ਦੋਹਾ ਐਗਰੀਮੈਂਟ ਹੋਇਆ ਇਸ ਦੇ ਬਾਵਜੂਦ ਕਿਵੇਂ ਅਮਰੀਕਾ ਔਰ ਇਹਨਾਂ ਦੇ ਬੜੇ ਜਿਹੜੇ ਘੈਂਟ ਕਿਸਮ ਦੇ ਨੈਗੋਸ਼ੀਏਟਰ ਨੇ ਉਹਨਾਂ ਨੂੰ ਉਹ ਪਕੜਾਈ ਨਹੀਂ ਦੇ ਰਹੇ ਔਰ ਉਹਨਾਂ ਨੇ ਆਪਣਾ ਬਰਾਬਰ ਦਬਾਅ ਬਣਾਇਆ ਹੋਇਆ। ਮੈਂ ਸਮਝਦਾ ਵੀ ਬੇਸ਼ੱਕ ਅਸੀਂ ਆਪਣਾ ਕੌਮੀ ਵਿਹਾਰ ਖਾਸ ਤੌਰ ਤੇ 47 ਦੇ ਦੌਰ 'ਚ ਜਿਹੜਾ ਉਹ ਜੰਗ ਜਿੱਤ ਕੇ ਟੇਬਲ ਤੇ ਹਾਰਨ ਵਾਲਾ ਪ੍ਰੂਫ ਕੀਤਾ ਹੁਣ ਇੱਕ ਵੱਡਾ ਟੈਸਟ ਸਾਡੇ ਸਾਹਮਣੇ। ਬਿਲਕੁਲ ਬੇਸ਼ੱਕ ਕਹਿਣ ਨੂੰ ਇਹ ਕਿਸਾਨਾਂ ਦਾ ਭਾਰਤ ਦੇ ਕਿਸਾਨਾਂ ਦਾ ਬਾਕੀ ਸੂਬਿਆਂ ਨੇ ਵੀ ਜੁਆਇਨ ਕਰ ਲਿਆ ਸਾਨੂੰ ਵੀ ਚੰਗਾ ਲੱਗਦਾ ਜਦੋਂ ਅਸੀਂ ਇਹ ਸਾਰਾ ਕਹਿੰਦੇ ਹਾਂ ਲੇਕਿਨ ਇਹ ਗੱਲ ਹਕੂਮਤ ਵੀ ਚੰਗੀ ਤਰ੍ਹਾਂ ਸਮਝਦੀ ਹੈ ਔਰ ਜਿਹੜੇ ਸੱਚਮੁੱਚ ਇਮਾਨਦਾਰੀ ਨਾਲ ਸਿਚੁਏਸ਼ਨ ਨੂੰ ਸਮਝਦੇ ਨੇ ਉਹ ਵੀ ਇਸ ਗੱਲ ਦੀ ਜਿਹੜੀ ਹੈ ਉਹ ਹਾਮੀ ਭਰਦੇ ਨੇ ਕਿ ਅਲਟੀਮੇਟ ਲੜਾਈ ਸਿੱਖ ਕਿਸਾਨ ਜਾਂ ਸਿੱਖ ਕੌਮ ਜਾਂ ਸਿੱਖ ਪੰਜਾਬ ਵਰਸਸ ਮੋਦੀ ਦਾ ਇੰਡੀਆ ਹੀ ਨਹੀਂ RSS ਦਾ ਇੰਡੀਆ ਹਿੰਦੂਤਵਾ ਦੀ 100 ਸਾਲ ਦੀ ਆਈਡੀਓਲੋਜੀ ਜਿਸ ਨੇ ਹਰ ਇੱਕ ਨੂੰ ਉੱਥੇ ਅੱਗੇ ਲਾ ਕੇ ਜਸਟ ਇੱਕ ਸਟੈਪ ਅਵੇ ਨੇ ਭਾਰਤ ਦੇ ਵਿੱਚ ਸਿੱਧੇ ਤੌਰ ਤੇ ਹਿੰਦੂਤਵਾ ਨੂੰ ਜਿਹੜਾ ਉਹ ਰਾਜ ਧਰਮ ਘੋਸ਼ਿਤ ਕਰਨ ਦੇ ਔਰ ਸਿੱਖਾਂ ਨੇ ਫਾਈਨਲ ਸਟੇਜ ਦੇ ਉੱਤੇ ਆ ਕੇ ਇਹਨਾਂ ਦੇ ਹਿੰਦੂਤਵਾ ਦਾ ਜਿਹੜਾ ਚੱਕਰਵਰਤੀ ਰਾਜ ਦਾ ਘੋੜਾ ਸੀ ਉਹ ਰੋਕ ਲਿਆ ਔਰ ਹੁਣ ਇਹ ਜਿਹੜੀ ਲੜਾਈ ਹੈ ਬੇਸ਼ੱਕ ਜਿਹੜੇ ਗਰਾਊਂਡ ਦੇ ਉੱਤੇ ਸਿੱਖ ਕਿਸਾਨ ਜਥੇਬੰਦੀਆਂ ਨੇ ਜਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਜਿਹੜੀ ਗਿਣਤੀ ਦਾ ਡਰ ਹੁੰਦਾ ਹੈ ਕਿ ਅਸੀਂ 2% ਹੈ 98% ਸਾਡੇ ਖਿਲਾਫ ਨਾ ਹੋ ਜਾਣ ਉਹ ਇਹਨੂੰ ਆਲ ਆਊਟ ਸਟਰਗਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਸੀਂ ਇਹ ਸਮਝਦੇ ਹਾਂ ਵੀ ਹਕੂਮਤੀ ਦੌਰ ਤੋਂ ਦੇਖੋ ਕਿ ਜੇ ਉਹਨਾਂ ਨੇ ਬਾਹਰ ਡਾਇਸਪੋਰਾ ਦੇ ਵਿੱਚ
ਸਿੱਖ ਕੌਮ ਖਲੋਤੀ ਹੈ। ਹੁਣ ਇੱਥੇ ਕਿਹੜੇ ਤਮਿਲ ਨਹੀਂ ਰਹਿੰਦੇ ਜਾਂ ਤੇਲਗੂ ਨਹੀਂ ਰਹਿੰਦੇ ਜਾਂ ਕੰਨੜ ਨਹੀਂ ਰਹਿੰਦੇ ਜਾਂ ਮਲਿਆਲਮ ਨਹੀਂ ਰਹਿੰਦੇ ਜਾਂ ਯੂਪੀ ਬਿਹਾਰ ਦੇ ਲੋਕ ਨਹੀਂ ਰਹਿੰਦੇ, ਝਾਰਖੰਡ ਤੋਂ ਲੈ ਕੇ ਬੰਗਾਲ ਤੱਕ ਨਹੀਂ ਰਹਿੰਦੇ। ਕਿੰਨਿਆਂ ਕੁ ਨੇ ਰੈਲੀਜ਼ ਬਾਹਰ ਕੀਤੀਆਂ ਨੇ, ਕਿੰਨੇ ਕੁ ਨਾਲ ਆਏ ਨੇ, ਕਸ਼ਮੀਰੀ ਜ਼ਰੂਰ ਨਾਲ ਨੇ ਜਾਂ ਪਾਕਿਸਤਾਨੀ ਸਾਡੇ ਭੈਣ ਭਰਾ ਵੀ ਸਾਨੂੰ ਹੁਣ ਜੁਆਇਨ ਕਰਨ ਲੱਗੇ ਨੇ। ਲੇਕਿਨ ਕੁੱਲ ਮਿਲਾ ਕੇ ਜਿਹੜਾ ਦੂਸਰਾ ਉਹਨਾਂ ਦਾ ਡਾਇਸਪੋਰਾ ਇਹ ਤਾਂ ਸਾਡੇ ਤੋਂ ਕਈ ਗੁਣਾ ਜ਼ਿਆਦਾ ਹੈ। ਔਰ ਤੁਸੀਂ ਹੁਣ ਦੇਖੋ ਕਿ ਵੀ ਕਿਵੇਂ ਬਾਹਰਲਿਆਂ ਨੇ ਤਾਂ ਕਿੰਨਾ ਕੁ ਨਾਲ ਆਣਾ ਸੀ। ਹੁਣ ਇੱਕ ਜਿਹੜੀ ਕਾਰ ਰੈਲੀ LA ਦੇ ਵਿੱਚ ਹਿੰਦੂ ਗਰੁੱਪਾਂ ਨੇ ਰੱਖੀ ਹੈ, ਕਿਉਂਕਿ ਉਹਨਾਂ ਨੇ ਨਾ ਹੀ ਅੱਗੇ ਥੱਲੇ ਹਿੰਦੂ ਫੈਡਰੇਸ਼ਨ ਔਰ ਦੂਸਰਾ ਤੀਸਰਾ ਦਿੱਤਾ ਹੈ, ਉਹ ਪੈਰਲਲ ਆਉਣ ਵਾਲੇ ਦਿਨਾਂ 'ਚ ਸ਼ਾਇਦ ਕਮਿੰਗ ਵੀਕਐਂਡ ਹੈ ਕਿ ਜੀ ਆਓ ਅਸੀਂ ਮੋਦੀ ਨੂੰ ਸਪੋਰਟ ਕਰਦੇ ਹਾਂ, ਅਸੀਂ ਭਾਰਤ ਦੇ ਇਹਨਾਂ ਜਿਹੜੇ ਕਿਸਾਨ ਕਾਨੂੰਨ ਨੇ ਉਹਨਾਂ ਨੂੰ ਹਮਾਇਤ ਕਰਦੇ ਹਾਂ, ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਖਿਲਾਫ ਖਲੋਂਦੇ ਹਾਂ। ਜੀ ਸਦਕੇ ਆਣ, ਅਸੀਂ ਤਾਂ ਡਿੱਗਦੇ ਸੀ ਕਿ ਵੀ ਜਿਹੜਾ ਇਹਨਾਂ ਦੇ ਨਾਲ ਅਸੀਂ ਟੱਕਰ ਲਈਏ। ਸੋ ਇਸੇ ਤਰ੍ਹਾਂ ਜਿਹੜਾ RSS ਜਿਹੜਾ ਸਾਰਾ ਸਟ੍ਰੈਟਜੀ ਬਣਾ ਰਿਹਾ ਜਾਂ ਇਸ ਸਾਰੇ ਨੂੰ ਉਹਨਾਂ ਨੇ ਪੂਰੀ ਜਿਹੜੀ ਵਿਸਾਤ ਵਿਛਾਈ ਹੈ ਇਸ ਸਾਰੇ ਦੇ ਉੱਤੇ, ਉਹਦੇ 'ਚ ਜੇ ਮੋਦੀ ਦਾ ਸਿੱਖਾਂ ਨਾਲ ਦੋਸਤਾਨਾ ਰਿਸ਼ਤੇ ਤੇ ਉਹਨੇ ਆਹ ਕੀਤਾ ਤੇ ਉਹਨੇ ਫਲਾਣੇ ਗੁਰਦੁਆਰੇ ਦੀਆਂ ਜਿਹੜਾ ਉਹ ਉਦਘਾਟਨ ਕਰਤਾ ਜਾ ਕੇ, ਜਾਂ ਕਰਤਾਰਪੁਰ ਕੋਰੀਡੋਰ 37 ਸਫ਼ੇ ਦਾ ਕਿਤਾਬਜਾ 2 ਕਰੋੜ ਲੋਕਾਂ ਨੂੰ ਥਰੂ ਰੇਲਵੇ ਦੀ ਜਿਹੜੀ ਕਾਰਪੋਰੇਸ਼ਨ ਜਿਹੜਾ ਉਹ ਈਵਨ ਆਥੋਰਾਈਜ਼ ਵੀ ਨਹੀਂ ਨੇ ਕਿ ਪਰ ਉਹਨੂੰ ਇਸਤੇਮਾਲ ਕਰ ਰਹੇ ਨੇ। ਔਰ ਇਸੇ ਤਰੀਕੇ ਦੇ ਨਾਲ ਜੋ ਆਲ ਦਾ ਵੇ ਗੁਜਰਾਤ ਪਹੁੰਚ ਜਾਂਦਾ ਹੈ, ਉੱਥੇ ਕੱਛ ਭੁਜ ਏਰੀਆ ਦੇ ਵਿੱਚ ਸਿੱਖ ਕਿਸਾਨਾਂ ਦੇ ਨਾਲ। ਸੋ ਉਹ ਬਾਕੀ ਥਾਵਾਂ ਤੇ ਤਾਂ ਉਹਨਾਂ ਦਾ ਜਿਹੜਾ ਇੱਕ ਮਿਨਿਸਟਰ ਜਾਂ ਦੂਸਰਾ ਮੱਧ ਪ੍ਰਦੇਸ਼ ਸਣੇ ਸ਼ਿਵਰਾਜ ਸਿੰਘ ਚੀਫ ਮਿਨਿਸਟਰ ਦੇ ਉਹ ਬੜੀਆਂ ਰੈਲੀਆਂ ਕਰ ਰਹੇ ਨੇ। ਤੋਮਰ ਇਹਨਾਂ ਦਾ ਐਗਰੀਕਲਚਰ ਮਿਨਿਸਟਰ ਉਹ ਮੰਡਾਸਾ ਜਿਹਾ ਬਣ ਕੇ ਸਿਰ ਦੇ ਉੱਤੇ ਕਿਸਾਨ ਬਣ ਕੇ ਦੱਸ ਰਿਹਾ ਜੀ ਕਿੰਨੇ, ਔਰ ਕਹਿ ਰਹੇ ਨੇ ਜੀ ਮੱਧ ਪ੍ਰਦੇਸ਼ ਵਾਲੇ ਤਾਂ 1 ਲੱਖ ਕਿਸਾਨ ਦਿੱਲੀ ਆਉਣ ਨੂੰ ਤਿਆਰ ਬੈਠਾ ਹੈ ਇਹਨਾਂ ਫਾਰਮ ਕਾਨੂੰਨਾਂ ਦੇ ਹੱਕ ਦੇ ਵਿੱਚ। ਸੋ ਕੁੱਲ ਮਿਲਾ ਕੇ ਉਹਨਾਂ ਨੇ ਦੀ ਜਿਹੜੀ ਸਟ੍ਰੈਟਜੀ ਆ, ਔਰ ਆਲਰੇਡੀ ਉਹਨਾਂ ਨੇ 600 ਤੋਂ ਜ਼ਿਆਦਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਚੌਪਾਲ ਮੀਟਿੰਗਸ ਦੇ ਨਾਂ ਥੱਲੇ ਇਸ ਕਿਸਮ ਦਾ ਇੱਕ ਨੈਰੇਟਿਵ ਬਿਲਡ ਕਰਨਾ ਸ਼ੁਰੂ ਕੀਤਾ ਹੋਇਆ ਕਿ ਭਾਈ ਨਹੀਂ ਇਹ ਤਾਂ ਬੜੇ ਭਲੇ 'ਚ ਨੇ। ਟਵੀਟ ਹੋ ਰਹੇ ਨੇ ਕਿ ਜੀ ਮੇਘਾਲਿਆ ਦੀ ਹਲਦੀ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਜਿਹੜੀ ਹੈ ਉਹ ਐਜ਼ ਏ ਬ੍ਰਾਂਡ ਚਲੀ ਗਈ ਹੈ, ਅਮਰੀਕਾ 'ਚ ਲਾਂਚਿੰਗ ਕਰਤੀ ਹੈ, ਦੇਖੋ ਕਿੰਨਾ ਫਾਇਦਾ ਹੋ ਗਿਆ। ਔਰ ਇਹ ਸਾਰਾ ਜਿਹੜਾ ਇੰਟਰਨੈਸ਼ਨਲਾਈਜ਼ ਅਸੀਂ ਵਪਾਰ ਨੂੰ ਕਰ ਰਹੇ। ਸੋ ਉਹ ਸਾਰਾ ਪਾਰਟ ਤਾਂ ਕਵਰ ਅਪ ਚੱਲ ਰਿਹਾ, ਪਰ ਕਿਉਂਕਿ ਗਰਾਊਂਡ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਹਕੂਮਤ ਦੇ ਲਈ ਜਾਂ ਇਹਨਾਂ ਹਿੰਦੂ ਤਵੀਆਂ ਦੇ ਲਈ ਨਾ ਸਹਾਰਨਯੋਗ ਹੋ ਰਹੀਆਂ। ਇੱਕ ਤਾਂ ਜਿਉਂ-ਜਿਉਂ ਹਰ ਦਿਨ ਵੱਧਦਾ ਜਾਂਦਾ ਹੈ ਔਰ ਇਹ ਆ ਰਿਹਾ ਕਿ ਭਾਈ ਸਿੱਖਾਂ ਨੇ ਚੈਲੰਜ ਕਰ ਦਿੱਤਾ, ਔਰ ਇਹ ਵੀ ਆ ਰਿਹਾ ਕਿ ਭਾਈ ਇਹ ਲੜਾਈ ਆਰ ਪਾਰ ਦੀ ਹੈ। ਉਹ ਸਿੰਘੂ ਬਾਰਡਰ ਹੋਏ ਜਾਂ ਟਿਕਰੀ ਹੋਏ, ਉਸ ਦੇ ਉੱਤੇ ਬੈਠੇ ਜਦੋਂ ਬਜ਼ੁਰਗ ਬਾਬਿਆਂ ਤੋਂ ਲੈ ਕੇ ਛੋਟੀਆਂ 7-8 ਸਾਲ ਦੀਆਂ ਬੱਚੀਆਂ ਵੀ ਕੱਲ ਇੱਕ ਸਿੱਖ ਬੱਚੀ ਦੀ ਕਵੀਸ਼ਰੀ ਮੈਂ ਸੁਣ ਰਿਹਾ ਸੀ, ਬੇਸ਼ੱਕ ਬੜਾ ਪਪੂਲਰ ਕਵੀਸ਼ਰੀ ਹੈ ਕਿ ਭਾਈ ਜਿਹੜੇ ਸਾਡੇ ਦਿਲਾਂ 'ਚ ਵਸਦੇ ਨੇ ਹਵਾਰੇ ਵਰਗੇ ਉਹ ਤੈਨੂੰ ਬੁਰੇ ਲੱਗਦੇ ਨੇ, ਔਰ ਇਹੀ ਗੱਲ ਹੈ ਕਿ ਜਿਹੜੀ ਹੈ ਤੇਰੇ ਨਾਲ ਦਿੱਲੀ ਹੈ ਸਾਡੀ ਟੱਕਰ ਹੈ। ਹੁਣ ਇਹ ਦੁਸ਼ਮਣ ਸਮਝ ਰਿਹਾ ਹੈ ਵੀ ਇਹ ਗੱਲ ਕੱਲੀ ਕਿਸਾਨੀ ਦੀ ਨਹੀਂ, ਉੱਥੇ ਆ ਕੇ 3 ਸਦੀਆਂ ਦਾ ਸਿੱਖ ਇਤਿਹਾਸ ਜਿਹੜਾ ਹੈ ਉਹ ਦੁਹਰਾਇਆ ਜਾ ਰਿਹਾ ਹੈ। ਸਵੇਰ ਤੋਂ ਸ਼ਾਮ ਤੱਕ ਸਟੇਜਾਂ ਲੱਗਦੀਆਂ ਨੇ, ਜਿੰਨਾ ਮਰਜ਼ੀ ਇੱਕ ਕਾਮਰੇਡੀ ਲਾਣੇ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਕਾਰੇ ਔਰ ਫਤਿਹ ਤੋਂ ਬਿਨਾਂ ਔਰ ਸਿੱਖ ਇਤਿਹਾਸ ਦੇ ਨੈਰੇਟਿਵ ਤੋਂ ਬਿਨਾਂ ਤੁਸੀਂ ਕਿਵੇਂ ਸਟਰਗਲ ਨੂੰ, ਕਿਉਂਕਿ ਲੜ ਵੀ ਸਿੱਖੀ ਰਹੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਕਿਸੇ ਵੀਰ ਨੇ ਲਿਖਿਆ ਸੀ ਕਿ ਦਿੱਲੀ ਨਾਰਿਆਂ ਤੋਂ ਨਹੀਂ ਡਰਦੀ, ਦਿੱਲੀ ਜਕਾਰਿਆਂ ਤੋਂ ਡਰਦੀ। ਜ਼ਾਹਰ ਹੈ ਕਿ ਵੀ ਨਾਰੇ ਤਾਂ ਬਥੇਰੇ ਕਾਮਰੇਡ ਵਿਚਾਰੇ ਲਾਉਂਦੇ ਹੀ ਰਹੇ ਨੇ, 70-72 ਸਾਲ ਗਲੇ ਦੀ ਘੰਟੀ ਬਾਹਰ ਨੂੰ ਆਈ ਹੋਈ ਹੈ ਨਾਰੇ ਲਾ ਕੇ, ਇਨਕਲਾਬ ਆਏਗਾ, ਆ ਰਿਹਾ ਹੈ, ਮਾਸਕੋ ਤੋਂ ਤੁਰ ਪਿਆ ਹੈ, ਹੁਣ ਫਲਾਣੀ ਥਾਂ ਪਹੁੰਚ ਗਿਆ ਹੈ। ਔਰ ਹਾਲ ਤਾਂ ਜੋ ਹੈ ਉਹਨਾਂ ਵਿਚਾਰਿਆਂ ਦਾ ਇਨਕਲਾਬ ਡਿੱਗਦੇ ਸਾਰੀਆਂ ਉਮਰਾਂ ਲੰਘ ਗਈਆਂ। ਹੁਣ ਜਦੋਂ ਸਿੱਖੀ ਨੇ ਫੋਰਫਰੰਟ ਤੇ ਆ ਕੇ ਲੀਡਰਸ਼ਿਪ ਦਿੱਤੀ ਤੇ ਇਹਨਾਂ ਕਾਮਰੇਡ ਭਰਾਵਾਂ ਦੇ ਅੱਖਾਂ 'ਚ ਵੀ ਚਮਕ ਆਈ ਕਿ ਭਾਈ ਸ਼ਾਇਦ ਇਹਦੇ ਚੋਂ ਮਰਨ ਤੋਂ ਪਹਿਲਾਂ ਸਾਡਾ ਹੀ ਕੁਝ ਨਿਕਲ ਆਏ। ਹਾਲਾਂ ਉਹ ਇਹ ਨਹੀਂ ਸਮਝਦੇ ਕਿ ਭਾਈ ਉਸ ਧਰਤੀ ਦੇ ਉੱਤੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਇੱਕ ਮਿਸਟਿਕ ਇਹ ਗੱਲ ਕਹਿ ਜਾਂਦੇ ਨੇ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਲ, ਤੁਸੀਂ ਕਿਵੇਂ ਕੱਢ ਦਿਓਗੇ ਉਸ ਸਾਰੇ ਨੂੰ ਉਸ ਫਲਸਫੇ ਚੋਂ। ਔਰ ਅੱਜ ਕਿਉਂਕਿ ਪਿਛਲੇ ਦਿਨਾਂ 'ਚ ਇਹ ਚਾਰਜ ਵੀ ਲਾਇਆ ਗਿਆ ਸੀ ਉਹਨਾਂ ਦੇ ਇੱਕ ਵੱਡੇ ਆਗੂ ਵੱਲੋਂ
ਕਿ ਜੀ ਇੱਥੇ ਇੰਨਾ ਲੰਗਰ ਚੱਲ ਰਿਹਾ ਹੈ, ਪੀਜ਼ਾ ਲੰਗਰ ਚੱਲ ਰਿਹਾ ਹੈ, ਬਦਾਮਾਂ ਦੀ ਖੀਰ ਚੱਲ ਰਹੀ ਹੈ, ਫਲਾਣਾ। ਇਹ ਪੈਸਾ ਕਿੱਥੋਂ ਆ ਰਿਹਾ? ਆਉਂਦਾ? ਇਹ ਪੈਸਾ ਤਾਂ ਕੋਈ ਭੇਜ ਰਿਹਾ, ਗਵਾਂਢੀ ਮੁਲਕ ਦੀ ਸ਼ਰਾਰਤ ਹੋ ਸਕਦੀ ਹੈ। ਤੇ ਅੱਜ ਇੱਕ ਬੀਬੀ ਨੇ ਉਹਦਾ ਜਵਾਬ ਦਿੱਤਾ, ਕਹਿੰਦੇ ਕਿ ਵੀ ਬਿਲਕੁਲ ਠੀਕ ਕਿਹਾ ਸਾਡੇ ਵਜ਼ੀਰ ਸਾਹਿਬ ਨੇ, ਇਹ ਪੈਸਾ ਗਵਾਂਢੀ ਮੁਲਕ ਚੋਂ ਹੀ ਆ ਰਿਹਾ, ਪਾਕਿਸਤਾਨ ਚੋਂ ਆ ਰਿਹਾ। ਫਿਰ ਉਹਨਾਂ ਨੇ ਪੌਜ਼ ਲੈ ਕੇ ਕਿਹਾ ਕਿ ਭਾਈ ਤੁਹਾਨੂੰ ਪਤਾ ਹੈ ਕਿ ਬਾਬਾ ਨਾਨਕ ਨਨਕਾਣਾ ਸਾਹਿਬ ਵਸਦੇ ਨੇ, ਬਿਲਕੁਲ, ਜਿਹੜਾ ਪਾਕਿਸਤਾਨ 'ਚ ਹੈ, ਔਰ ਉੱਥੇ ਬਾਬਾ ਨਾਨਕ ਨੇ ਜਿਹੜਾ 20 ਰੁਪਏ ਦਾ ਲੰਗਰ ਚਲਾਇਆ ਸੀ, ਉਸ ਲੰਗਰ ਨੇ ਅੱਜ ਤੱਕ ਉਹ ਚੱਲ ਰਿਹਾ ਹੈ। ਵੀ ਤੁਹਾਨੂੰ ਵੀ ਕੋਵਿਡ-19 ਦੇ ਮਾਰਿਆਂ ਨੂੰ ਵੀ ਘਰਾਂ 'ਚ ਜਿਹੜਾ ਲੰਗਰ ਹੈ ਉਹ ਪਾਕਿਸਤਾਨ ਨੇ ਹੀ ਛਕਾਇਆ ਸੀ, ਕਿਉਂਕਿ ਨਨਕਾਣਾ ਸਾਹਿਬ ਤੋਂ ਇਹ ਸੁਨੇਹਾ ਆਇਆ ਹੋਇਆ ਹੈ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ, ਸੋ ਫਿਕਰ ਨਾ ਕਰੋ। ਹੁਣ ਤੁਹਾਨੂੰ ਜਵਾਬ ਮੈਂ ਦੇ ਦਿੱਤਾ ਹੈ ਕਿ ਵੀ ਇਹ ਪੈਸੇ ਕੌਣ ਦੇ ਰਿਹਾ ਹੈ, ਇਹ ਸਾਡੇ ਉਸ 20 ਰੁਪਏ ਦੀ ਜਿਹੜੀ ਇਨਵੈਸਟਮੈਂਟ ਬਾਬੇ ਨਾਨਕ ਨੇ ਕੀਤੀ ਹੋਈ ਹੈ ਉਹਦੀ ਬਦੌਲਤ। ਹੁਣ ਇਹ ਜਿਹੜਾ ਸਮੁੱਚਾ ਨੈਰੇਟਿਵ ਜਿਹਦੇ ਥੱਲੇ ਇੱਕ ਫੋਰਸਫੁਲ ਸਿੱਖੀ ਦੀ ਗੱਲ ਸਾਹਮਣੇ ਆ ਰਹੀ ਹੈ, ਇਹ ਇਹਨਾਂ ਲਈ ਬਹੁਤ ਤਕਲੀਫਦੇਹ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਤਾਂ ਸਾਰੇ ਜਿਹੜੇ ਨੇ ਉਹ ਸੁੱਪ ਕਰਵਾ ਦਿੱਤੇ ਨੇ, ਚੈਲੰਜ ਕਿੱਥੋਂ ਆਏਗਾ। ਅੱਛਾ, ਦੂਸਰਾ ਪਾਰਟ ਮੈਂ ਸਮਝਦਾ ਵੀ ਇਸ ਸਾਰੇ ਚੋਂ ਜਿੱਥੇ ਇੱਕ ਪਾਸੇ ਬ੍ਰਾਹਮਣਵਾਦ ਔਰ ਹਿੰਦੂਤਵਾਦ ਦੀ ਬਿਲਕੁਲ ਘਟੀਆ ਆਈਡੀਓਲੋਜੀ ਜਿਹਨੇ ਇਨਸਾਨ ਨੂੰ ਇਨਸਾਨ ਨਾਲ ਵੰਡਿਆ, ਜਿਹਨੇ ਉਸ ਮੁਲਕ ਦੇ ਵਿੱਚ ਅੱਜ ਬੇਰੁਜ਼ਗਾਰੀ ਔਰ ਕਿਸ ਕਿਸਮ ਦਾ ਮਾਹੌਲ ਬਣਾਇਆ, ਉਹਦੇ ਉਲਟ ਜਿਹੜੀ ਸਿੱਖ ਫਿਲਾਸਫੀ ਦੀ ਗੱਲ ਉਹ ਲੰਗਰ ਦੇ ਰੂਪ 'ਚ ਹੋਏ, ਉਹ ਸਿੱਖਾਂ ਦੇ ਮਿਠਾਸ ਦੇ ਰੂਪ 'ਚ। ਅੱਜ ਹੀ ਸਾਡੇ ਇੰਗਲੈਂਡ ਤੋਂ ਇੱਕ ਵੀਰ ਜਿਹੜੇ ਅਕਸਰ ਕਾਲ ਕਰਦੇ ਨੇ, ਉਹ ਜਿੱਥੇ ਉਹਨਾਂ ਨੇ ਬੜਾ ਅਫਸੋਸ ਦਾ ਇਜ਼ਹਾਰ ਕੀਤਾ ਕਿ ਕਿਵੇਂ ਸੰਤ ਰਾਮ ਸਿੰਘ ਚੜ੍ਹਾਈ ਕਰ ਗਏ, ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਈ ਇੱਕ ਟੀਵੀ ਚੈਨਲ ਨਾਲ ਲੋਕਲ ਇੱਕ ਹਰਿਆਣਵੀ ਡਾਕਟਰ ਔਰ ਉਹਨਾਂ ਦੀ ਵਾਈਫ ਜ਼ਿਕਰ ਕਰ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਜਿਹੜੇ ਨੇ ਉਹ ਖੋਲੇ ਹੋਏ ਨੇ, ਆਪਣੇ ਸਾਰੇ ਕਮਰੇ ਉਹਨਾਂ ਦੇ ਲਈ। ਉਹਨਾਂ ਨੇ ਕਿਹਾ ਵੀ ਸਾਨੂੰ ਅਹਿਸਾਸ ਹੀ ਨਹੀਂ ਸੀ ਕਿ ਸਿੱਖ ਕਿੰਨੇ ਵਧੀਆ ਲੋਕ ਨੇ, ਵੀ ਅਸੀਂ ਤਾਂ ਇਹਨਾਂ 20 ਦਿਨਾਂ ਦੇ ਵਿੱਚ ਜੋ ਕੁਝ ਦੇਖਿਆ, ਔਰ ਕਹਿੰਦੇ ਵੀ ਉਹਨਾਂ ਦੀਆਂ ਅੱਖਾਂ 'ਚ ਅਥਰੂ ਵੀ ਸੀ ਕਿ ਭਾਈ ਇਹ ਫਰਿਸ਼ਤੇ ਨੇ, ਇਹ ਲੋਕ ਥੋੜੀ ਨੇ, ਬੰਦੇ ਥੋੜੀ ਨੇ। ਸੋ ਇਹ ਜਿਹੜੀ ਖੁਸ਼ਬੂ ਹੈ, ਔਰ ਜਿਹਦੇ 'ਚ ਜਦੋਂ ਹੁਣ ਦੂਸਰੇ ਦਿੱਲੀ ਕੈਪੀਟਲ ਹੈ, ਭਾਰਤ ਭਰ ਦੇ ਲੋਕ ਉੱਥੇ ਕੰਮ ਕਰਦੇ ਨੇ, ਹੁਣ ਜਿਹੜੇ ਭਾਰਤ ਦੀ ਕੰਟਰੀ ਸਾਈਡ ਤੋਂ ਬਿਹਾਰ, ਯੂਪੀ, ਉਹਨਾਂ ਇਲਾਕਿਆਂ ਚੋਂ ਜਿੱਥੇ ਇੱਕ ਦਲਿਤ ਘੋੜੀ ਨਹੀਂ ਚੜ ਸਕਦਾ ਵਿਆਹ ਦੇ ਵੇਲੇ, ਮੁਹੱਲੇ ਨੇ ਜਿਨ੍ਹਾਂ ਚੋਂ ਗੁਜ਼ਰ ਨਹੀਂ ਸਕਦੇ, ਉਹਨਾਂ ਦੇ ਨਾਲ ਕੀ ਸਲੂਕ ਕਰਦੇ ਨੇ, ਉੱਥੇ ਆ ਕੇ ਦੇਖਦੇ ਨੇ ਵੀ ਐਸੀ ਵੀ ਕੋਈ ਕੌਮ ਜਾਂ ਦੂਸਰਾ ਸਿਸਟਮ ਹੈ ਜਿੱਥੇ ਸਾਰੇ ਇਕੱਠੇ ਵੀ ਨੇ, ਹਰ ਬਾਹਰਲਿਆਂ ਨੂੰ ਵੀ ਜਿਹੜਾ ਉਹ ਵੈਲਕਮ ਕਰ ਰਹੇ ਨੇ, ਔਰ ਕਿਸ ਕਿਸਮ ਦੇ ਇਹ ਦਿਲਾਂ ਦੇ ਬਾਦਸ਼ਾਹ ਔਰ ਵਿਹਾਰਕ ਤੌਰ ਤੇ ਸਮਾਜਿਕ ਬਰਾਬਰੀ ਦੀ ਗੱਲ ਹੈ। ਔਰ ਜਦੋਂ ਇਹ ਮਾਹੌਲ ਸਿਰਜਿਆ ਗਿਆ ਉੱਥੇ, ਔਰ ਪੂਰੇ ਦਾ ਪੂਰਾ ਇਹਨਾਂ 20 ਦਿਨਾਂ 'ਚ ਸ਼ਹਿਰ ਵਸਾ ਦਿੱਤਾ ਹੈ ਉੱਥੇ, ਕਿਸ ਕਿਸਮ ਦਾ ਜਿਹੜਾ ਸਾਰਾ ਮਾਹੌਲ ਹੈ। ਔਰ ਇਸ ਸਾਰੇ ਤੋਂ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਨੂੰ ਹੋਰ ਵੀ ਖੌਫ ਲੱਗਦਾ ਹੈ ਕਿ ਭਾਈ ਇਹ ਤਾਂ ਸਾਰੇ ਗੁਰੂ ਨਾਨਕ ਦੇ ਸਿੱਖ ਬਣ ਜਾਣੇ ਨੇ, ਇਹਨਾਂ ਨੂੰ ਅਸੀਂ ਕਿਵੇਂ, ਅਸੀਂ ਜਦੋਂ ਇਹਨੂੰ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਕਲਾਵੇ 'ਚ ਲੈ ਕੇ ਔਰ ਫਿਰ ਉਹਨੂੰ ਆਪਣੀ ਬਾਹ ਜਿਹੜੀ ਆ ਅੰਦਰ ਨੂੰ ਕਰਕੇ ਉਹਨੂੰ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਉਹਨੂੰ ਸਟ੍ਰੈਂਗੂਲੇਟ ਕਰ ਰਹੇ ਹੈ, ਉਸ ਦਾ ਗਲਾ ਘੁੱਟ ਰਹੇ ਹੈ, ਇਹ ਤਾਂ ਸਿੱਖੀਜ਼ਮ ਦੀ ਖੁਸ਼ਬੂ ਚਾਰ ਚੁਫੇਰੇ ਫੈਲ ਰਹੀ ਹੈ। ਔਰ ਇਹਦੇ ਉਲਟ ਇਹ ਬ੍ਰਾਹਮਣਵਾਦ ਜਿਹੜਾ ਨਫ਼ਰਤ ਦੇ ਉੱਤੇ ਮਬਨੀ ਹੈ, ਇਹ ਤਾਂ ਦੁਨੀਆ ਦੇ ਵਿੱਚ ਐਕਸਪੋਜ਼ ਹੋ ਰਿਹਾ। ਸੋ ਇਹ ਵੀ ਉਹਨਾਂ ਨੇ ਜਿੰਨੇ ਯਤਨ ਕੀਤੇ ਇਸ ਪੀਰੀਅਡ 'ਚ ਮੂਵਮੈਂਟ ਨੂੰ ਆਤੰਕਵਾਦ ਨਾਲ ਜੋੜਨ ਦੇ, ਪਾਕਿਸਤਾਨ ਨਾਲ ਜੋੜਨ ਦੇ, ਔਰ ਫਿਰ ਦੋਖ ਜਿਹੜੀਆਂ ਦਿਮਾਗੀ ਤਵਾਜ਼ਨ ਜਿਨ੍ਹਾਂ ਨੇ ਗਵਾਇਆ ਹੋਇਆ ਬੰਬਈ ਦੀਆਂ ਬੀਬੀਆਂ, ਉਹਨਾਂ ਤੋਂ ਜਿਹੜਾ ਬਿਆਨਬਾਜ਼ੀ ਕਰਵਾਈ, ਔਰ ਪਹਿਲੀ ਵਾਰ ਇਹ ਸਮਝਦੇ ਸੀ ਵੀ ਜਦੋਂ ਅਸੀਂ ਮੁਸਲਮਾਨਾਂ ਦੇ ਨਾਲ ਕੀਤਾ, ਕਸ਼ਮੀਰੀਆਂ ਨਾਲ ਕੀਤਾ, ਉਹ ਜਿੰਨੇ ਉੱਥੇ ਬੈਠੇ ਨੇ ਖਾਨ, ਆਮਰ ਖਾਨ, ਸ਼ਾਹਰੁਖ ਖਾਨ, ਪਤਾ ਨਹੀਂ ਹੋਰ ਕਿਹੜਾ ਖਾਨ, ਉਹ ਬੋਲੇ ਨਹੀਂ, ਔਰ ਉਹਨਾਂ ਨੇ ਬਿਆਨ ਸ਼ੁਰੂ ਕਰਤੇ ਜੀ ਵੀ ਆਰ ਮੁਸਲਿਮਸ, ਵੀ ਆਰ ਇੰਡੀਅਨਸ ਫਸਟ ਦੈਨ ਮੁਸਲਿਮਸ ਐਂਡ ਆਲ। ਤੇ ਇੱਥੇ ਸਾਰੇ ਦਾ ਸਾਰਾ ਉਹ ਬੰਬੇ ਦੀ ਪੰਜਾਬੀ ਜਿੰਨੇ ਬੈਕਗ੍ਰਾਉਂਡ ਦੇ ਸਿੱਖਾਂ ਦੇ ਮੁੰਡੇ ਕੁੜੀਆਂ ਨਿਕਲ ਕੇ ਬਾਹਰ ਆ ਗਏ, ਔਰ ਉੱਥੇ ਆ ਕੇ ਜਿਵੇਂ ਉਹ ਕਰ ਰਹੇ ਨੇ। ਮੈਂ ਅੱਜ ਹੀ ਦੇਖ ਰਿਹਾ ਸੀ ਗੁਲ ਪਨਾਂਗ, ਉਹਦਾ ਫਾਦਰ ਲੈਫਟੀਨੈਂਟ ਜਨਰਲ HS ਪਨਾਂਗ, ਇਹਨੇ ਚੰਡੀਗੜ੍ਹ ਤੋਂ ਇਲੈਕਸ਼ਨ ਵੀ ਲੜੀ ਪਾਰਲੀਮੈਂਟ ਦੀ ਆਮ ਆਦਮੀ ਪਾਰਟੀ ਦੀ, ਔਰ ਅੱਜ ਜਦੋਂ ਉਹ ਆ ਰਹੀ, ਉਹ ਸ਼ੁਰੂ ਇਥੋਂ ਕਰਦੀ ਹੈ ਕਿ ਮੈਂ ਕਿਸਾਨਾਂ ਦੀ ਧੀ, ਫਤਿਹਗੜ੍ਹ ਸਾਹਿਬ ਮੇਰਾ ਜ਼ਿਲ੍ਹਾ, ਪਿੰਡ, ਔਰ ਚੇਸਟ ਪੰਜਾਬੀ 'ਚ
ਔਰ ਉਹ ਉਹਨਾਂ ਨੂੰ ਲਾਂਤਾ ਪਾ ਰਹੇ। ਉਹਨੇ ਵੀ ਕਿਹਾ, ਦੋ ਬੀਬੀਆਂ ਬੰਬੇ ਵਾਲੀਆਂ, ਉਹਨੇ ਕਿਹਾ ਜੀ ਇਹ ਸਾਰਾ ਜਿਹੜਾ ਹੈ ਵੀ ਸਾਨੂੰ ਜਿਹੜਾ ਹੈ ਉਹ ਲੜਨਾ ਹੀ ਜਿਹੜਾ ਹੈ ਸਾਡੀ ਇਸ ਸਿੱਖੀ ਚੋਂ, ਮੈਂ ਜਿਸ ਧਰਤੀ ਤੋਂ ਹਾਂ ਫਤਿਹਗੜ੍ਹ ਸਾਹਿਬ ਦੀ, ਅਸੀਂ ਇਨਸਾਫ। ਹੁਣ ਇਹ ਜਿਹੜੀ ਪੁਰਖਿਆਂ ਦੀ ਪਈ ਸਿੱਖੀ ਵੀ ਸੀ, ਭਾਵੇਂ ਜਦੋਂ ਅਸੀਂ ਉਹਨਾਂ ਦੇ ਬਹੁਤੇ ਬਾਹਰਲੇ ਵਿਹਾਰ ਦੇਖਦੇ ਆ ਬਹੁਤ ਸਾਰਿਆਂ ਦੇ, ਤਾਂ ਲੱਗਦਾ ਸੀ ਕਿ ਵੀ ਇਹ ਕੀ ਵਿਗੜੇ ਹੋਏ, ਕੀ ਦੂਜੇ। ਫਿਰ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਵੀ ਅਸੀਂ ਜਿਨ੍ਹਾਂ ਦੀ ਇੱਕ ਜਨਰੇਸ਼ਨ ਮਾਰ ਮੁਕਾਈ 84 ਤੋਂ 94 95 ਤੱਕ, ਦੂਸਰੀ ਸਾਰੀ ਨਸ਼ਈ ਕਰ ਦਿੱਤੀ। ਇਹ ਸਾਰੇ ਨਸ਼ਈ ਜਿਹੜੇ ਨੇ ਇਹ ਵੀ ਇਕੱਠੇ ਹੋ ਕੇ ਆ ਗਏ ਨੇ। ਉਹ ਇੱਕ ਬੈਠਾ ਬਾਬਾ, ਉਹ ਬਦਾਮਾਂ ਨੂੰ ਦੇ ਰਿਹਾ ਵੱਡਾ ਸੋਟਾ ਜਿਹੜਾ, ਉਹਦੇ ਨਾਲ ਉਹ ਦੇ ਰਿਹਾ। ਉਹ ਕਹਿੰਦਾ ਜੀ, ਪੁੱਛਦਾ ਪੱਤਰਕਾਰ ਇਹ ਕੀ ਹੈ, ਕਹਿੰਦਾ ਜੀ ਇਹ ਰਗੜਾ ਹੈ। ਉਹ ਕਹਿੰਦਾ ਕੀ ਹੈ ਬਾ, ਕਹਿੰਦਾ ਦੇਖ ਕੀ ਰਗੜ ਰਿਹਾ ਹੈ। ਉਹ ਕਹਿੰਦਾ ਅੱਛਾ ਫਿਰ ਕੀ, ਕਹਿੰਦਾ ਤੁਹਾਨੂੰ ਠੰਡ ਨਹੀਂ ਲੱਗਦੀ, ਕਹਿੰਦੇ ਰਗੜਾ ਲੱਗਣ। ਫਿਰ ਉਹ ਵੀ ਕਹਿ ਰਿਹਾ ਕਿ ਜੀ ਇਹ ਰਗੜਾ ਪੀਤੇ ਆ, ਠੰਡ ਨਹੀਂ ਲੱਗਦੀ ਹੈ। ਸੋ ਮਤਲਬ ਹੁਣ ਇਹ ਜਿਹੜੇ ਸਾਰੇ, ਕਿਸੇ ਨੂੰ ਜਦੋਂ ਨਿਹੰਗ ਸਿੰਘ ਸੱਜੇ ਐਨ ਪੂਰਾ, ਉਹ ਸਾਰੇ ਜਾ ਕੇ ਗੂਗਲ ਕਰ ਰਹੇ ਨੇ ਵੀ ਇਹ ਕਿੱਥੋਂ ਆ ਗਏ। ਜਿਨ੍ਹਾਂ ਦੇ ਬਿਲਕੁਲ ਬੇਖੌਫ ਛੋਟੇ ਛੋਟੇ ਬੱਚੇ, ਉਹਨਾਂ ਦਾ ਇੱਕ ਬੱਚਾ ਛੋਟੀ ਕਿਰਪਾਨ ਲੈ ਕੇ ਘੁੰਮ ਰਿਹਾ। ਉਹ ਕਹਿੰਦੇ, ਉਹ ਉਹਨਾਂ ਨੂੰ ਕਿਹਾ ਜੀ ਤੁਹਾਨੂੰ, ਕਹਿੰਦਾ ਖਾਲਸਾ ਨਹੀਂ ਡਰਦਾ। ਹੁਣ ਉਹ ਉਹਨਾਂ ਨੂੰ ਡਰਾ ਰਹੀਆਂ ਨੇ, ਕਿਉਂਕਿ ਇਹ ਜਿਹੜੀ ਉਹਨਾਂ ਨੂੰ ਇਹ ਨਹੀਂ ਸਮਝ ਹੈ ਕਿ ਵੀ ਤੁਸੀਂ ਇੱਕ ਕਾਣੀ ਵਿਚਾਰਧਾਰਾ ਦੇ ਥੱਲੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਜਿਹੜੀ ਵਿਚਾਰਧਾਰਾ ਹੈ ਇਹ 230 ਸਾਲ, ਗੁਰੂ ਨਾਨਕ ਸਾਹਿਬ 1469 ਚ ਪ੍ਰਕਾਸ਼ਮਾਨ ਹੁੰਦੇ ਨੇ, 1699 ਚ ਖਾਲਸਾ, 230 ਸਾਲ ਉਸ ਧਰਤੀ ਤੇ ਉਸ ਇਨਸਾਨ ਨੂੰ ਘੜਿਆ ਗਿਆ, ਜਿਹੜਾ ਆਲਰੇਡੀ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਬਗਾਵਤ, ਇੱਕ ਖੁੱਲੇ ਡੁੱਲੇਪਨ ਦੀ ਔਰ ਇੱਕ ਨਰੋਏਪਨ ਦੀ ਤਾਂ ਸੀ। ਉਹ ਤਾਂ ਟ੍ਰੈਡੀਸ਼ਨ ਸਦੀਆਂ ਤੋਂ ਜਾਂ ਮਿਲੇਨੀਅਮਸ ਤੋਂ ਰਹੀ, ਪਰ ਉਹਨੂੰ ਇੱਕ ਸਾਂਚੇ 'ਚ ਢਾਲ ਕੇ ਉਹ ਮਨੁੱਖ ਜਿਹੜਾ ਆਤਮਿਕ ਤੌਰ ਤੇ ਰੱਬ ਨਾਲ ਜੁੜਿਆ ਹੋਇਆ ਹੈ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਜਿਹੜਾ ਗੁਰਬਾਣੀ ਦੇ ਨਾਲ ਜੁੜ ਕੇ ਸਿਰਫ ਤੇ ਸਿਰਫ ਉਸ ਰੱਬ ਦਾ ਭੈ ਮੰਨਦਾ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾਨ। ਅਕਲ ਜਿਹੜੀ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਜਿਹੜਾ ਇੰਟੈਲੈਕਟ ਹੈ ਉਹ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਔਰ ਜਿਹਦੇ ਸਾਹਮਣੇ ਜਿਹੜਾ ਸਵੇਰੇ ਔਰ ਸ਼ਾਮ ਦੋ ਵੇਲੇ ਦੁਆ ਕਰਦੇ ਆ, ਅਰਦਾਸ ਕਰਦੇ ਆ, ਮੰਗਦਾ ਸਰਬੱਤ ਦਾ ਭਲਾ, ਕਿ ਹੇ ਰੱਬ ਸਭ ਦਾ ਭਲਾ ਕਰ, ਜੀ ਜੰਤਰ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਕੱਲਾ ਉਹ ਆਪਣਾ ਨਹੀਂ, ਮਨੁੱਖੀ ਜ਼ਾਤ ਦਾ ਨਹੀਂ, ਉਹ ਜੀਵਾਂ ਦਾ, ਜੰਤੂਆਂ ਦਾ, ਵਣ ਤ੍ਰਿਣ, ਵੈਜੀਟੇਸ਼ਨ, ਔਰ ਉਹਦੇ ਸਾਹਮਣੇ ਜਿਹੜਾ ਸਾਰੀ ਕਾਇਨਾਤ ਹੈ। ਜਦੋਂ ਸੌਦਾ ਸਿੱਖ ਸੌਣ ਤੋਂ ਪਹਿਲਾਂ ਉਹ ਜਿਹੜੇ ਸ਼ਬਦ ਪੜ੍ਹਦਾ ਹੈ, ਉਹਨਾਂ 'ਚ ਗगन ਮੈਂ ਥਾਲ, ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਂਡੋ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਅਸਮਾਨ ਜਿਹੜਾ ਹੈ ਉਹ ਥਾਲ ਹੈ, ਸੂਰਜ ਔਰ ਚੰਦਰਮਾ ਉਹਦੇ 'ਚ ਦੀਵੇ ਨੇ, ਹਵਾ ਚੌਰ ਕਰ ਰਹੀ ਹੈ, ਸਾਰੀ ਬਨ ਰਾਏ, ਸਾਰੀ ਵੈਜੀਟੇਸ਼ਨ ਉਸ ਰੱਬ ਦੀ, ਉਸ ਖਾਲਕ ਦੇ ਉੱਤੇ ਜਿਹੜਾ ਫੁੱਲ ਬਰਸਾ ਰਹੀ ਹੈ। ਜਿਨ੍ਹਾਂ ਦਾ ਰੱਬ ਇਹ ਹੈ, ਉਹਨਾਂ ਦਾ ਰੱਬ ਕਿਸੇ ਬੁੱਤ ਦੇ ਵਿੱਚ ਲੁਕਿਆ ਹੋਇਆ ਹਨੇਰੇ ਕਮਰੇ 'ਚ ਰੱਖੇ 33 ਕਰੋੜ ਨਹੀਂ ਨੇ, ਜਿਹਨੇ ਸਿਰਫ ਜਿਹੜੇ ਉਹਦਾ ਭਗਤ ਹੈ ਉਹਦਾ ਹੀ ਭਲਾ ਕਰਨਾ ਹੈ। ਇੱਥੇ ਤਾਂ ਕੁੱਲ ਇਨਸਾਨੀਅਤ ਦੀ ਗੱਲ ਹੈ, ਔਰ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ, ਇਹ ਮੈਸੇਜ ਦ੍ਰਿੜ ਕੀਤਾ ਹੋਇਆ ਹੈ। ਸੋ ਇਹ ਉਹਨਾਂ ਦੀ ਇਸ ਹਿੰਦੂਤਵਾ ਔਰ ਬ੍ਰਾਹਮਣਵਾਦ ਨੂੰ ਬਹੁਤ ਵੱਡਾ ਖਤਰਾ ਲੱਗ ਰਿਹਾ ਹੈ ਕਿ ਪਹਿਲੀ ਵਾਰ ਹੈ ਕਿ ਇਹਦੇ ਬਾਵਜੂਦ ਸੋ ਕਾਲਡ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਅੱਜ ਵੀ ਉਹਨਾਂ ਦੇ ਹੱਕ 'ਚ ਭੁਗਤ ਰਿਹਾ ਹੈ, ਪਰ ਉਹਨਾਂ ਨੂੰ ਖਬਰਾਂ ਹੀ ਨਹੀਂ ਮਿਲ ਰਹੀਆਂ ਕਿ ਵੀ ਕੀ ਕਰਨ। ਮਿਸ ਇਨਫੋਰਮੇਸ਼ਨ ਕੈਂਪੇਨ ਉਹ ਕਰ ਰਹੇ ਨੇ, ਟਵਿੱਟਰ ਤੇ ਵੀ ਕਰ ਰਹੇ ਨੇ ਕੁਛ ਨਾ ਕੁਛ, ਪਰ ਮੈਂ ਸਮਝਦਾ ਹਾਂ ਵੀ ਇਸ ਵੇਲੇ ਈਵਨ ਮੈਂ ਅੱਜ ਦੇਖ ਰਿਹਾ ਸੀ ਕਿ ਉਹ ਕਿਸਾਨਾਂ ਨੇ ਵੀ ਕਿਹਾ ਜੀ ਹੁਣ ਅਸੀਂ ਵੀ ਆਪਣਾ ਪੂਰਾ ਇੱਕ ਸੋਸ਼ਲ ਮੀਡੀਆ ਸੈੱਲ ਬਣਾ ਲਿਆ ਹੈ, IT ਦੇ ਆ ਗਏ ਨੇ। ਉਹਨਾਂ ਨੇ ਕਿਹਾ ਜੀ ਇਹ ਸਾਰੇ ਬੈਠੇ ਇਹੀ ਕੰਮ ਕਰ ਰਹੇ ਨੇ, IT ਸੈੱਲ BJP ਦਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਹ ਤਾਂ ਸਾਰੇ ਅਸੀਂ ਪੋਜ਼ਿਟਿਵ ਨੋਟ ਦੇ ਉੱਤੇ ਗੱਲ ਕਰ ਰਹੇ ਹਾਂ। ਇਸ ਦਾ ਹੁਣ ਫਲਿਪ ਸਾਈਡ ਕੀ ਹੈ, ਔਰ ਅਸੀਂ ਇੱਕ ਡਿਸਕਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਇਹਨਾਂ ਨੇ ਜਦੋਂ ਸ਼ਾਹੀਨ ਬਾਗ ਔਰ ਸ਼ਾਹੀਨ ਬਾਗ ਤੋਂ ਸ਼ੁਰੂ ਹੋਏ ਪ੍ਰੋਟੈਸਟ ਸੀ ਇਹਦੇ ਖਿਲਾਫ ਸਾਰੇ ਭਾਰਤ ਭਰ ਵਿੱਚ ਸਨ, ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ, ਤੇ ਸੁਪਰੀਮ ਕੋਰਟ ਜਿਹੜਾ ਹੁਣ ਹਿੰਦੂਆਈਜ਼ਡ ਕੋਰਟ ਜਾਂ ਅਸੀਂ ਉਹਨੂੰ ਮੋਦੀਆਈਜ਼ਡ ਕੋਰਟ ਹੀ ਕਵਾਂਗੇ, ਜੇ ਤੁਸੀਂ ਪਿਛਲੇ ਪੀਰੀਅਡ ਦੇ ਸਾਰੇ ਫੈਸਲੇ ਦੇਖੋ, ਬਾਬਰੀ ਮਸਜਿਦ ਨੂੰ ਢਾਣ ਵਾਲਿਆਂ ਨੂੰ ਬਰੀ ਕਰਨਾ, ਰਾਦਰ ਉੱਥੇ ਉਹਨਾਂ ਨੂੰ ਮੰਦਿਰ ਬਣਾਉਣ ਦਾ ਜਿਹੜਾ ਉਹ ਹੱਕ ਦੇਣਾ, ਆਰਟੀਕਲ 370 35 ਇਹ ਕਨਸਟੀਟਿਊਸ਼ਨ ਦੀ ਜਿਹੜੀ ਹੈ ਜਿਹਨੂੰ ਮੈਂ ਆਈਨੀ ਗੁੰਡਾਗਰਦੀ ਕਹਿੰਦਾ ਸੁਪਰੀਮ ਕੋਰਟ 15 ਮਹੀਨਿਆਂ ਤੋਂ ਉਹਦੇ ਉੱਤੇ ਬੈਠੀ ਹੋਈ ਹੈ।
ਕਿਵੇਂ UAPA ਵਰਗੇ ਕਾਨੂੰਨ ਸੈਂਕੜਿਆਂ ਜਿਹੜੀਆਂ ਇਸ ਕਿਸਮ ਦੀਆਂ ਅਰੈਸਟ ਨੇ ਉਹਨਾਂ ਤੇ ਪਬਲਿਕ ਇੰਟਰਸਟ ਪੈਟੀਸ਼ਨਸ ਨੇ ਉਹਨਾਂ ਦੇ ਉੱਤੇ ਕੋਈ ਸੁਣਵਾਈ ਨਹੀਂ ਹੈ। ਅੱਛਾ ਔਰ ਹੁਣ ਸ਼ਾਹੀਨ ਬਾਗ ਵੇਲੇ ਵੀ ਉਹਨਾਂ ਨੇ ਕੀਤਾ ਜੀ, ਸੁਪਰੀਮ ਕੋਰਟ ਨੇ ਕਹਿ ਦਿੱਤਾ ਜੀ ਕਿ ਰੋਡ ਬਲੌਕ ਕਰਨਾ, ਪਬਲਿਕ ਪਲੇਸਿਸ, ਇਹ ਜਿਹੜਾ ਇਹ ਠੀਕ ਨਹੀਂ ਹੈ। ਔਰ ਉਹਦਾ ਬਹਾਨਾ ਨਾਲ ਹੀ COVID-19 ਆਇਆ, ਉਹਨਾਂ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਉਠਾ ਦਿੱਤਾ। ਅੱਛਾ ਇਸ ਵਾਰ ਵੀ ਕਰਤੂਤਾਂ ਉਹਨਾਂ ਨੇ ਉਹੀ ਕੀਤੀ। ਇੱਕ ਤਮਿਲਨਾਡੂ ਦਾ LA ਦਾ ਜਿਹੜਾ ਲਾਅ ਦਾ ਸਟੂਡੈਂਟ LLB ਦਾ, ਜਿਹਦੀ ਕੋਈ ਜ਼ਮੀਨ ਦਿੱਲੀ 'ਚ ਨਹੀਂ, ਉਹਦਾ ਕੋਈ ਰਸਤਾ ਨਹੀਂ ਜਿਹੜਾ ਬਲੌਕ ਹੁੰਦਾ, ਉਹਦੇ ਤੋਂ ਪਟੀਸ਼ਨ ਕਰਵਾਈ। ਔਰ ਹੁਣ ਤੁਸੀਂ ਦੇਖਦੇ ਹੋ ਕਿ ਵੀ ਸੁਪਰੀਮ ਕੋਰਟ 'ਚ ਤਾਂ ਪੇਸ਼ ਹੋਣ ਲਈ, ਜਿਵੇਂ ਮੈਂ ਕਿਹਾ ਸੀ ਕਿ ਇੱਕ ਪੇਸ਼ੀ ਦਾ 10 ਲੱਖ 15 ਲੱਖ ਲੈਂਦੇ ਨੇ ਸਟੂਡੈਂਟ, ਕਿ ਉੱਥੇ ਉਹ ਹਰੀਸ਼ ਸਾਲਵੇ, ਪੱਕਾ ਇਹਨਾਂ ਦਾ ਹਿੰਦੂਤਵੀ ਟੌਪ ਪੈਟਰਨ, ਉਹਨੂੰ ਲਿਆ ਕੇ ਖੜਾ ਕਰ ਦਿੱਤਾ। ਅੱਛਾ ਔਰ ਸੁਪਰੀਮ ਕੋਰਟ ਜਿਹਨੂੰ ਅਦਰਵਾਈਜ਼ ਹੋਰ ਕਿਸੇ ਚੀਜ਼ ਲਈ ਵਕਤ ਨਹੀਂ ਹੈ, ਉਹਨਾਂ ਨੇ ਵੀ ਉਸ ਦੇ ਉੱਤੇ ਹੀਰਿੰਗ, ਔਰ ਚੀਫ ਜਸਟਿਸ ਬੋਰਡ ਲੈ ਕੇ ਕੀ ਉਹਦਾ ਨਾਂ ਹੈ, ਉਹਨੇ ਉਹਦਾ ਕੀਤਾ। ਹੁਣ ਜਦੋਂ ਉਹਦਾ ਅੱਜ ਹੀ ਡਿਸਕਸ਼ਨ ਇਹੀ ਚੱਲ ਰਹੀ ਹੈ, ਕੁਛ ਤਾਂ ਕਹਿ ਰਹੇ ਨੇ ਬੱਲੇ ਬੱਲੇ ਕਿਸਾਨਾਂ ਦੀ ਮੋਰਲ ਵਿਕਟਰੀ ਹੋ ਗਈ। ਉਹਨਾਂ ਨੇ ਕਹਿ ਦਿੱਤਾ ਸੁਪਰੀਮ ਕੋਰਟ ਨੇ ਕਿ ਪ੍ਰੋਟੈਸਟ ਕਰਨਾ ਉਹਨਾਂ ਦਾ ਹੱਕ ਹੈ। ਜਨਵਰੀ 2 ਤੱਕ ਡੇਟ ਪਾ ਦਿੱਤੀ ਹੈ। ਔਰ ਦਿੱਲੀ ਦਾ ਜਿਹੜਾ ਦਿੱਲੀ ਸਰਕਾਰ ਦਾ ਵਕੀਲ ਸੀ, ਉਹਨੇ ਵੀ ਕਿਹਾ ਜੀ 117 ਐਂਟਰੀ ਪੁਆਇੰਟ ਨੇ ਦਿੱਲੀ ਦੇ, ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਕੋਈ ਨਹੀਂ ਰੋਕਿਆ ਹੋਇਆ। ਪੀ ਚਿਦੰਬਰਮ ਜਿਹੜਾ ਪੰਜਾਬ ਸਰਕਾਰ ਨੇ ਵਕੀਲ ਕੀਤਾ ਹੈ, ਉਹਨੇ ਕਿਹਾ ਜੀ ਦੇਖੋ ਉਹਨਾਂ ਨੇ ਥੋੜੀ ਕੋਈ ਰਸਤੇ ਰੋਕੇ ਨੇ, ਉਹਨਾਂ ਨੂੰ ਰੋਕਿਆ ਗਿਆ। ਉੱਥੇ ਦਿੱਲੀ ਹੋਣਾ ਚਾਹੁੰਦੇ ਸੀ, ਦਿੱਲੀ ਪੁਲਿਸ ਜ਼ਿੰਮੇਵਾਰ ਹੈ। ਔਰ ਦੂਜਾ ਸਰਕਾਰੀ ਸਾਈਡ ਨੇ ਕਿਹਾ ਜੀ ਦੇਖੋ ਇਹ ਆਪਣੀ ਹਿੰਡ ਤੇ ਆਏ ਨੇ, ਪੈਂਡੇਮਿਕ ਫੈਲ ਰਿਹਾ ਹੈ, ਇਹ ਜਦੋਂ ਵਾਪਸ ਜਾਣਗੇ ਪਿੰਡਾਂ 'ਚ ਉਹਨੂੰ ਹਜ਼ਾਰਾਂ ਹੋਰ ਬਿਮਾਰ ਹੋਣਗੇ। ਇੱਧਰ ਉੱਧਰ ਦਲੀਲਾਂ ਇਹ ਦੱਸਣ ਦੇ ਲਈ ਦੇਖੋ ਕਿੰਨੀਆਂ ਧਿਰਾਂ। ਹੁਣ ਇਸ ਸਾਰੇ ਦੇ ਵਿੱਚ ਦਿਲਚਸਪ ਗੱਲ ਇਹ ਹੈ ਵੀ ਜਿਹੜੀਆਂ 31-32 ਕਿਸਾਨ ਜਥੇਬੰਦੀਆਂ ਜਿਹੜਾ ਇਸ ਸਾਰੇ ਨੂੰ ਮੈਨੇਜ ਕਰ ਰਹੀਆਂ, ਉਹਨਾਂ ਨੂੰ ਤਾਂ ਕੋਈ ਨੋਟਿਸ ਵੀ ਨਹੀਂ ਮਿਲਿਆ, ਉਹਨਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈ। ਇੱਕ ਉਹ ਭਾਨੂ ਗੁਪਤਾ ਕਿ ਕੌਣ ਜਿਹੜਾ ਉਹ ਪਹਿਲਾਂ ਰਿਹਾ ਕਿਤੇ, ਉਹਦੇ ਤੋਂ ਵੀ ਪਟੀਸ਼ਨ ਕਰਾਈ ਹੋਈ ਸੀ। ਸੋ ਕੁੱਲ ਮਿਲਾ ਕੇ ਮੋਦੀ ਸਰਕਾਰ ਜਿਹੜੀ ਬਾਕੀ ਫਰੰਟਸ ਤੇ ਫੇਲ ਹੋਈ, 5-6 ਇਹਨਾਂ ਨੇ ਗੱਲਬਾਤ ਦੇ ਦੌਰਾਨ ਦੇ ਬਹਾਨੇ ਉਹਨਾਂ ਨੂੰ ਫਾਣਾ ਚਾਹਿਆ, ਉਹ ਸ਼ਾਇਦ ਫਸ ਵੀ ਜਾਂਦੇ, ਪਰ ਪਿੱਛੇ ਵੀ ਲੈ ਕੇ ਡੰਡੇ ਬੈਠੇ ਹੋਏ ਨੇ, ਦੇਖ ਰਹੇ ਨੇ ਵੇਖਿਓ ਕਿਤੇ ਹੁਣ ਤਾਂ ਆਰ ਜਾਂ ਪਾਰ, ਹੁਣ ਜਿੱਤ ਕੇ ਮੁੜਾਂਗੇ। ਹੁਣ ਅਸੀਂ ਕਹਿ ਆਏ ਹਾਂ, ਹਾਰ ਆਪਣੀ ਘਰ ਵਾਲੀ ਨੂੰ ਮੈਂ ਦੇ ਆਇਆ। ਇੱਕ ਬਾਬਾ ਕਹਿੰਦਾ ਕਿ ਜੇ ਮੈਂ ਜਿੱਤ ਕੇ ਆਇਆ ਤੇ ਮੇਰੇ ਗਲ 'ਚ ਪਾ ਦੇਈ, ਤੇ ਜੇ ਮੇਰੀ ਲਾਸ਼ ਆਈ ਤੇ ਉਹਦੇ ਤੇ ਰੱਖ ਦੇਈ, ਹੁਣ ਵਿੱਚ ਵਿਚਾਲਾ ਕੋਈ ਨਹੀਂ। ਹੁਣ ਜਦੋਂ ਇਸ ਲੈਵਲ ਦੀ ਸਪਿਰਿਟ ਹੈ ਤੇ ਜਿਹੜੀ ਅੱਗੇ ਲੀਡਰਸ਼ਿਪ ਹੈ, ਉਹਨਾਂ ਦੇ ਲਈ ਕੋਈ ਵੀ ਸੌਦੇਬਾਜ਼ੀ ਕਰਨਾ ਜਾਂ ਦੂਸਰਾ ਜਿਹੜਾ ਉਹ ਆਲਮੋਸਟ ਨਾਮੁਮਕਿਨ ਬਣਿਆ ਹੋਇਆ। ਪਰ ਹੁਣ ਜਿਹੜਾ ਸੁਪਰੀਮ ਕੋਰਟ ਦਾ ਉਹਨਾਂ ਨੇ ਫਾਈਨਲ ਉਸ ਚੱਕਰਵਿਊ ਦਾ ਇੱਕ ਵੱਡਾ ਚੱਕਰ ਲਿਆ ਕੇ ਫਸਾਇਆ ਹੈ। ਉਹਦੇ ਜਿਹੜੀ ਅੱਜ ਖਬਰ ਸਾਰੇ ਪਾਸੇ ਹੈ, ਹੁਣ ਤੁਸੀਂ ਦੋ ਖਬਰਾਂ ਪੈਰਲਲ ਦੇਖ ਰਹੇ ਹੋ। ਇੱਕ ਪਾਸੇ ਤਾਂ ਇਹ ਹੈ ਕਿ ਗਵਰਨਮੈਂਟ BJP ਫਰਮ ਔਨ ਫਾਰਮੂਲਾਸ, ਕਿ ਉਹਨਾਂ ਦੀ ਮੀਟਿੰਗ ਵੀ ਹੁੰਦੀ ਹੈ ਐਗਜ਼ੈਕਟਿਵ ਦੀ। ਉਹ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਹੈ ਨੱਡਾ, ਉਹ ਵੀ ਜਦੋਂ ਇਹ ਨੱਡਾ ਹਮੀਰਪੁਰ ਦਾ ਹੈ, ਔਰ ਜਦੋਂ ਮੋਦੀ ਹਿਮਾਚਲ ਦਾ ਪ੍ਰਚਾਰਕ ਸੀ RSS ਦਾ, ਤੇ ਇੱਕੋ ਕਮਰੇ 'ਚ ਇਕੱਠੇ ਰਹਿੰਦੇ ਸੀ। ਉਹਦੀ ਇੰਨੀ ਕੀ ਕੁਆਲੀਫਿਕੇਸ਼ਨ ਹੈ, ਜਿਵੇਂ ਉਹ ਖੱਟੜ ਮਨੋਹਰ ਲਾਲ ਖੱਚਰ ਜਿਹਨੂੰ ਹਰਿਆਣੇ ਦਾ ਚੀਫ, ਉਹ ਚੰਡੀਗੜ੍ਹ 'ਚ ਦਾ ਰੂਮਮੇਟ ਸੀ ਜਦੋਂ ਇਹ RSS ਦੇ ਵਲੰਟੀਅਰ ਸੀਗੇ। ਔਰ ਉਹਨੂੰ ਤਾਂ ਹੁਣ COVID-19 ਹੋਇਆ ਨੱਡੇ ਨੂੰ, ਪਰ ਉਹ ਵੀ ਉਹਦੇ ਤੇ ਜਿਹੜਾ ਉਹਨਾਂ ਨੇ ਕਾਲ ਦੇ ਉੱਤੇ ਲਿਆ। ਔਰ ਉਹਨਾਂ ਨੇ ਕਿਹਾ ਜੀ ਬਿਲਕੁਲ, ਜਿਹੜਾ ਅਮਿਤ ਸ਼ਾਹ ਨੇ ਵੀ ਕਿਹਾ ਕਿ ਵੀ ਅਸੀਂ ਤਾਂ ਆਊਟਰੀਚ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਹਾਂ, ਸਾਰੇ ਪਾਸੇ ਜਾ ਰਹੇ। ਔਰ ਇਸ ਸਾਰੇ ਨੂੰ ਤੋਮਾਰ ਜੀ ਨੇ ਆਲਰੇਡੀ ਜਿਹੜਾ ਇਹਨਾਂ ਦਾ ਐਗਰੀਕਲਚਰ ਮਿਨਿਸਟਰ ਹੈ ਤੋਮਰ, ਉਹਨੇ ਅੱਜ 8 ਪੇਜ ਦਾ ਲੈਟਰ ਮੇਰੇ ਕਿਸਾਨ ਭਾਈਓ ਉਹਨਾਂ ਦੇ ਨਾਂ ਥੱਲੇ ਲਿਖਿਆ। ਉਹਦੇ 'ਚ ਉਹੀ ਕਿ ਬਹੁਤ ਫਾਇਦੇ ਨੇ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਅਸਲੀ ਫਾਇਦੇ ਜਿਹੜੇ ਨੇ ਉਹ ਤੁਹਾਨੂੰ ਪਤਾ ਹੀ ਨਹੀਂ ਨੇ। ਔਰ ਇਸ ਸਾਰੇ ਦੇ ਥੱਲੇ ਇੱਕ ਪਾਸੇ ਤਾਂ ਉਹਨਾਂ ਦੀ ਇਹ ਖੇਡ ਚੱਲ ਰਹੀ ਹੈ। ਸੁਬਰਾਮਨੀਅਮ ਸਵਾਮੀ ਜਿਹੜਾ ਇਹਨਾਂ ਦਾ ਮਿੰਨੀ ਚਾਣਕਿਆ ਹੈ, ਜਿਹਨੂੰ ਇਸ ਕਿਸਮ ਦਾ ਜਿਹੜਾ ਟਰਬਲ ਸ਼ੂਟਰ ਦੇ ਤੌਰ ਤੇ ਵੀ ਲਿਆਂਦੇ ਨੇ ਇਹਨੂੰ, ਤੇ ਟਰਬਲ ਮੇਕਰ ਦੇ ਤੌਰ ਤੇ ਵੀ ਲਿਆਂਦੇ ਨੇ। ਉਹ ਡਬਲ ਰੋਲ ਪਲੇ ਕਰਦਾ। ਜਦੋਂ ਸਭ ਸਮੂਥ ਚੱਲ ਰਿਹਾ, ਟਰਬਲ ਮੇਕਰ ਹੁੰਦਾ ਹੈ, ਉਤੋਂ ਪਟੀਸ਼ਨ ਕਰਾ ਦਿੰਦੇ ਨੇ ਸੁਪਰੀਮ ਕੋਰਟ, ਜਿਵੇਂ ਮੰਦਰ ਦੇ ਮੁੱਦੇ ਤੇ ਕਰਾਈ, ਜਾਂ ਹੁਣ ਜਿਹੜਾ ਯੂਨੀਫਾਰਮ ਸਿਵਲ ਕੋਡ ਕਰਨ ਦੇ ਲਈ ਕੀਤੀ। ਤੇ ਜਦੋਂ ਇਹ ਫਸ ਜਾਂਦੇ ਨੇ, ਉਹਨੂੰ ਇੰਦਰਾ ਗਾਂਧੀ ਵੀ ਐਜ਼ ਏ ਟਰਬਲ ਸ਼ੂਟਰ ਲਿਆਂਦੀ ਸੀ, ਜਦੋਂ ਉਹਨੂੰ ਲੱਗਦਾ ਸੀ ਕਿ ਕੀ ਹੈ। ਤੇ ਪਿੰਡਾਂ ਵਾਲਿਆਂ ਦੇ ਨਾਲ ਮੁਲਾਕਾਤ ਦੇ ਲਈ ਵੀ ਇਹ ਗਿਆ, ਔਰ ਬੜੀ ਤਾਰੀਫ ਕਰਦਾ ਜੀ, ਉਹ ਤਾਂ ਬਹੁਤ ਵੱਡੇ ਸੰਤ ਸੀ ਇਹ, ਔਰ ਇਹ ਇੰਦਰਾ ਗਾਂਧੀ ਨੇ ਬਹੁਤ ਗਲਤ ਕੀਤਾ। ਉਹ ਦੋਨੋਂ ਪਾਸੇ ਖੇਲਦਾ। ਹੁਣ ਉਹਦੇ ਵੀ ਇੰਟਰਵਿਊ ਆ ਰਹੇ ਨੇ
ਕਿ ਭਾਈ ਇਹ ਜਿਹੜੀ ਹੈ ਉਹਨੇ ਕਿਹਾ ਵੀ ਸਿੱਖਾਂ ਨੂੰ ਗਵਾ ਕੇ ਅਸੀਂ ਭਾਰਤ ਵਾਲੇ ਕਿਸੇ ਕੰਮ ਦੇ ਨਹੀਂ ਰਹਿੰਦੇ, ਔਰ ਉਹ ਕਹਿ ਰਿਹਾ ਬੀਜੇਪੀ ਨੂੰ ਕਿ ਸਲਾਹ ਦੇ ਰਿਹਾ ਕਿ ਵੀ ਨਹੀਂ ਇਹ ਸਿੱਖਾਂ ਨੂੰ ਨਾ ਗਵਾਓ, ਨਹੀਂ ਤਾਂ ਭਾਰਤ ਦੇ ਪੱਲੇ ਕੁਝ ਨਹੀਂ ਰਹਿਣਾ। ਹੁਣ ਇਹ ਗੁੱਡ ਕਾਪ ਗੇਮ ਹੈ, ਜਿਵੇਂ ਇੱਥੇ ਹੁੰਦਾ ਨਾ ਗੁੱਡ ਕਾਪ ਬੈਡ ਕਾਪ। ਔਰ ਦੂਸਰੇ ਪਾਸੇ ਜਿਹੜਾ ਹੁਣ ਸੁਪਰੀਮ ਕੋਰਟ ਨੇ ਸਾਰੇ ਜੋ ਮੈਂ ਦੱਸਿਆ ਵੀ ਸਾਰੀ ਖੇਡ ਤੋਂ ਬਾਅਦ ਜਿਹੜਾ ਉਹ ਕੀ ਕਿਹਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਉਹਨੇ ਕਿਹਾ ਜੀ ਬਿਲਕੁਲ ਪ੍ਰੋਟੈਸਟ ਦਾ ਹੱਕ ਹੈ, ਕੌਣ ਰੋਕ ਸਕਦਾ ਪ੍ਰੋਟੈਸਟ ਤੋਂ। ਔਰ ਜਦੋਂ ਦੂਜੀ ਸਾਈਡ ਨੇ ਸ਼ਾਹੀਨ ਬਾਗ ਦੀ ਉਦਾਹਰਣ ਦਿੱਤੀ, ਉਹਨੇ ਕਿਹਾ ਨਹੀਂ 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 ਇਹ ਉਹਦੇ ਨਾਲ ਨਹੀਂ ਮਿਲਦਾ, ਇਹ ਹਰ ਕੇਸ ਦਾ ਆਪਣਾ। ਤੁਸੀਂ ਜਦੋਂ ਹਰ ਬਾਤ ਕੇ 100 ਪਹਿਲੂ ਹੋ, ਗੱਲ ਹੀ ਬਦਲਣੀ ਹੈ, ਤੇ ਉਸ ਦੇ ਵਿੱਚ ਇਹ ਕਹਿ ਰਹੇ ਨੇ। ਔਰ ਉਹਦੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਫਾਰਮਰਸ ਹੈਵ ਕਨਸਟੀਟਿਊਸ਼ਨਲ ਰਾਈਟ ਟੂ ਕੰਟੀਨਿਊ ਵਿਦ देयर ਐਬਸੋਲੂਟਲੀ ਪਰਫੈਕਟ, ਐਬਸੋਲੂਟਲੀ। ਕਿਸਾਨਾਂ ਨੂੰ ਵੀ ਜਦੋਂ ਲੱਗਿਆ, ਦੇਖੋ ਜੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਪ੍ਰੋਟੈਸਟ as long as their dissent against the 3 controversial agriculture laws didn't slip into violence। ਨਾਲ ਇਹ ਸਿਰ ਤੇ ਤਲਵਾਰ ਵੀ ਰੱਖਤੀ ਕਿ ਜੇ ਹਿੰਸਕ ਹੋਇਆ ਫਿਰ ਇਹ ਐਬਸੋਲੂਟਲੀ ਕਰੈਕਟ ਨਹੀਂ ਰਹੇਗਾ। ਹਿੰਸਕ ਕੌਣ ਕਰੇਗਾ? ਜ਼ਾਹਰ ਹੈ ਕਿ ਵੀ ਜਿਨ੍ਹਾਂ ਨੇ ਪਹਿਲਾਂ ਹਰਿਆਣੇ ਚੋਂ ਤੋਂ ਵਿਚਾਰੇ ਦਿੱਲੀ ਆ ਰਹੇ ਸੀ, ਕਿਹਨੇ ਰੋਕਿਆ ਸੀ, ਕਿਹਨੇ ਹਿੰਸਾ ਕ੍ਰੀਏਟ ਕੀਤੀ। ਫਿਰ ਇਹ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ we clarify that this court will not interfere with the protest in question। Indeed, the right to protest is part of a fundamental right and can as a matter of fact be exercised subject to public order। There can certainly be no impediment in the exercise of such rights as long as it's non-violent and doesn't result in damage to life and properties of other citizens। We are of the view at this stage the farmers' protest should be allowed to continue without impediment and without any breach of peace either by protesters or the police। ਹੁਣ ਇਹ ਤਾਂ ਉਹਨਾਂ ਨੇ ਪਹਿਲਾ ਜਿਹੜਾ ਇਹ ਬੌਬਡੇ ਜਿਹੜਾ ਚੀਫ ਜਸਟਿਸ ਹੈ ਉਹਨੇ ਕਿਹਾ ਕਿ ਜੀ ਇਹ ਰਹਿਣ ਦਿਓ। ਹੁਣ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਜਿਹੜਾ ਟਰੈਪ ਦੀਆਂ ਰੱਸੀਆਂ ਕਿਵੇਂ ਹੁੰਦੀਆਂ ਨੇ, ਪਹਿਲਾਂ ਤੁਸੀਂ ਤਾਰੀਫ ਔਰ ਦੂਸਰੇ ਤੋਂ ਔਰ ਦੂਸਰਾ ਫਿਰ ਉਹ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਇਫ farmers protest has a purpose other than just to sit in protest, we are thinking of an independent committee before whom both sides can state their case while the protest goes on। The committee can give its opinion after hearing them। We expect parties, farmers and government to follow the committee। उन्होंने कहा जी ठीक है protest करी जाओ, ਤੁਹਾਨੂੰ ਸ਼ੌਕ ਹੈ ਜ਼ਰੂਰ ਬੈਠੋ, ਅਸੀਂ ਕਮੇਟੀ ਬਣਾ ਦਿੰਨੇ, ਤੁਹਾਡੇ ਵੀ ਨੁਮਾਇੰਦੇ ਹੋਣ, ਸਰਕਾਰ ਦੇ ਵੀ ਹੋਣ, ਸੋ ਕਾਲਡ ਕੁਝ ਇੰਡੀਪੈਂਡੈਂਟ ਵੀ ਹੋਣ, ਕਿਉਂਕਿ ਤੁਹਾਡੇ ਪ੍ਰੋਟੈਸਟ ਤੁਸੀਂ ਇਸ ਲਈ ਤਾਂ ਨਹੀਂ ਕਰ ਰਹੇ ਕਿ ਤੁਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਹੋ, ਅਲਟੀਮੇਟਲੀ ਤਾਂ ਤੁਸੀਂ ਇਹ ਇਹਨਾਂ ਦੇ ਉੱਤੇ ਗੱਲ ਕਰ ਰਹੇ ਹੋ, ਤੇ ਇਹ ਤਾਂ ਗੱਲਬਾਤ ਰਾਹੀਂ ਮੁੱਕੇਗਾ। ਔਰ ਇਸ ਸਾਰੇ ਚੋਂ ਜਿਹੜਾ ਉਹਨੇ ਕਿਹਾ ਜੀ ਹੁਣ ਕਿਉਂਕਿ ਕੋਰਟ ਦਾ ਵਿੰਟਰ ਬ੍ਰੇਕ ਸ਼ੁਰੂ ਹੋ ਗਿਆ, ਫਿਰ ਜਨਵਰੀ 2 ਕਿ ਕਿੰਨੀ ਡੇਟ ਪਾ ਦਿੱਤੀ ਹੈ, ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਜਦੋਂ ਪੁੱਛਿਆ ਗਵਰਨਮੈਂਟ ਸਾਈਡ ਦਾ ਜਿਹੜਾ ਅਟਾਰਨੀ ਜਨਰਲ ਹੁੰਦਾ ਹੈ ਉਹ ਅੱਜ ਕੱਲ੍ਹ ਕੇ ਵੈਨਕੂਪਾਲ ਹੈ, ਉਹਨੇ ਬਹੁਤ ਸਟਰੋਂਗਲੀ ਕਿਹਾ ਜੀ ਇਹ ਫਾਰਮਰਸ ਦਾ ਬਿਹੇਵੀਅਰ ਬਹੁਤ ਮਾੜਾ ਹੈ। ਉਹਨਾਂ ਨੇ ਕਿਹਾ ਜੀ ਇਹ ਸਾਨੂੰ ਹਕੂਮਤ ਨੂੰ ਯੈਸ ਔਰ ਨੋ ਦੇ ਵਿੱਚ ਧੱਕ ਰਹੇ ਨੇ, ਔਰ ਅਸੀਂ ਤਾਂ ਜਿਹੜਾ ਇਹ ਮੈਸਿਵ ਨੰਬਰ ਆਫ ਪੀਪਲ ਥਿੰਕ ਕਿ ਵੀ ਇਹ ਜਿਹੜਾ ਅਸੀਂ ਗਲਤ ਹੈ ਔਰ ਇਹ ਧੱਕੇਸ਼ਾਹੀ ਕਰ ਰਹੇ ਨੇ। ਔਰ ਇਹ ਜਿਹੜਾ ਔਰ ਇੱਕ ਵਾਰੀ ਈਵਨ ਚੀਫ ਜਸਟਿਸ ਦੇ ਮੂੰਹੋਂ ਵੀ ਨਿਕਲਿਆ ਕਿ ਜੀ ਮੌਬ ਕਮਿੰਗ ਇਨਟੂ ਇਟ। ਉਹਨੇ ਫਿਰ ਜਿਹੜਾ ਚਦੰਬਰੇ ਕਹਿੰਦਾ ਜੀ ਇਹ ਮੌਬ ਨਹੀਂ ਹੈ, ਫਾਰਮਰਸ ਨੇ। ਨੋ ਕਹਿੰਦਾ ਆਈ ਡੋਂਟ ਮੀਨ ਮੌਬ, ਆਈ ਮੀਨ ਮੌਬ ਇਨ ਸ਼ਿਕਾਗੋ ਵੇ। ਹੁਣ ਮੈਂ ਆਈ ਹੋਪ ਕਿ ਸ਼ਿਕਾਗੋ ਵਾਲੇ ਕਹਿਣਗੇ ਮੌਬਸ ਤੁਸੀਂ ਬਣਾਉਂਦੇ ਹੋ, ਅਸੀਂ ਤਾਂ ਜਿਹੜਾ ਪ੍ਰੋਟੈਸਟ ਕਰਦੇ। ਸੋ ਕੁੱਲ ਮਿਲਾ ਕੇ ਕਈ ਵਾਰ ਜਿਹੜਾ ਸੱਚ ਬਾਹਰ ਆ ਜਾਂਦਾ ਔਰ ਪੁਲਿਸ ਦੇ ਹਵਾਲੇ ਨਾਲ ਜਿਹੜਾ ਉਹਨਾਂ ਨੇ ਕਿਹਾ ਜੀ ਸੁਪਰੀਮ ਕੋਰਟ ਕਹਿ ਰਿਹਾ ਡਿਸਕਸ ਕਰੋ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹ ਵੀ ਉਹਨਾਂ ਨੇ ਮੰਨਿਆ, ਦਿੱਲੀ ਵਾਲੇ ਵਕੀਲ ਨੇ ਜੀ, ਉਹਨਾਂ ਨੇ ਕੋਈ ਦਿੱਲੀ ਨੂੰ ਬਲੌਕ ਨਹੀਂ ਕੀਤਾ ਹੋਇਆ। 121 ਐਂਟਰੀ ਪੁਆਇੰਟ ਨੇ, ਮੈਂ 117 ਕਿਹਾ ਸੀ, 121 ਐਂਟਰੀ ਪੁਆਇੰਟ ਨੇ, ਲੋਕ ਆ ਜਾ ਰਹੇ ਨੇ। ਲੇਕਿਨ ਨਾਲ ਤੁਸੀਂ ਦੇਖੋ ਵੀ ਇੱਕ ਪਾਸੇ ਚੀਫ ਜਸਟਿਸ ਪ੍ਰੋਟੈਸਟ ਨੂੰ ਜਸਟੀਫਾਈ ਕਰਕੇ ਹੱਕ ਹੈ ਕਮੇਟੀ ਬਣਾ ਕੇ ਗੱਲਬਾਤ ਦੀ, ਔਰ ਜਿਹੜਾ ਫਿਰ ਇੱਕ ਉਹਨਾਂ ਦਾ ਹੈ ਬਾਈ ਬਲੌਕਿੰਗ ਦਿੱਲੀ people may go hungry inside Delhi ਕਿ ਵੀ ਇਹ ਹੈ ਨਾ ਦਿੱਲੀ ਨਾ ਤੁਸੀਂ ਬਲੌਕ। ਉਹਨਾਂ ਨੂੰ ਵੀ ਉਹ ਜਿਹੜਾ ਆਲਰੇਡੀ ਕਿਸਾਨਾਂ ਦਾ ਨੈਕਸਟ ਸਟੈਪ ਹੈ ਉਹਨੂੰ ਸੁਪਰੀਮ ਕੋਰਟ ਨੇ ਪਹਿਲਾਂ ਹੀ ਜਿਹੜਾ ਹੈ ਉਹ ਅਨਡੂ ਕਰ ਦਿੱਤਾ ਕਿ ਤੁਸੀਂ ਬਲੌਕ ਨਹੀਂ ਕਰ ਸਕਦੇ, ਲੋਕ ਭੁੱਖੇ ਮਰ ਜਾਣਗੇ।
farmers can continue the protest, you have the right. But you should have your purpose in mind too. That purpose will be served only if you talk, discuss and reach a conclusion. ਇਹ ਹੈ ਜਦੋਂ ਤੁਸੀਂ ਸਾਰੀ ਗੱਲ ਸੁਣਦੇ ਹੋ, ਇੱਧਰ ਸੁਣਦੇ ਹੋ, ਉੱਧਰ ਸੁਣਦੇ ਹੋ, ਇਨ ਦਾ ਐਂਡ ਚ ਆਮ ਕਹਿੰਦਾ ਜੀ ਦੱਸ ਉਹਦੇ ਚ ਖੱਟਿਆ ਕੀ, ਫਿਰ ਉਹ ਅਖੀਰਲੀ ਲਾਈਨ ਚ ਕਹਿ ਦਿੰਦਾ ਕਿ ਜੀ ਆ ਕਿ ਵੀ ਖੱਟਿਆ ਕੁਛ ਨਹੀਂ, ਕਿ ਅਸੀਂ ਕਹਾਣੀ ਤੁਸੀਂ ਸਾਰੀ ਰਾਤ ਸੁਣਾਈ ਗਏ, ਲੇਕਿਨ ਇਨ ਦਾ ਐਂਡ ਉਹ ਉਹਨਾਂ ਨੂੰ ਇਹੀ ਕਹਿ ਰਿਹਾ ਕਿ ਭਾਈ ਤੁਹਾਡੇ ਬੈਂਡ ਦਾ ਪ੍ਰੋਟੈਸਟ ਕਰੀ ਜਾਓ, ਪਰ ਉਹਦਾ ਕੋਈ ਪਰਪਸ ਸਰਵ ਨਹੀਂ ਹੋਏਗਾ। ਪਰਪਸ ਤਾਂ ਹੀ ਸਰਵ ਹੋਏਗਾ ਇਫ ਯੂ ਟਾਕ, ਡਿਸਕਸ ਐਂਡ ਰੀਚ ਏ ਕਨਕਲੂਜਨ। ਸੋ ਸਾਡੇ ਮਿੱਤਰ ਮਲਕ ਸਾਹਿਬ ਨਿਊਯਾਰਕ ਤੋਂ ਅਕਸਰ ਸਾਡੇ ਨਾਲ ਰਾਬਤਾ ਕਰਦੇ ਨੇ, ਸਾਨੂੰ ਆਪਣੀ ਨੇਕ ਰਾਏ ਵੀ ਦਿੰਦੇ ਨੇ। ਅੱਜ ਵੀ ਉਹਨਾਂ ਦੀ ਕਾਲ ਸੀ ਔਰ ਉਹਨਾਂ ਨੇ ਕਿਹਾ ਕਿ ਭਾਈ ਵਾਰਨ ਕਰੋ ਕਿ ਇਹ ਕੋਟਾਂ ਕਾਟਾਂ ਚੋਂ ਕਿਤੇ ਇਹ ਨਾ ਹੋਏ ਕਿ ਵੀ ਅਸੀਂ ਇੱਕ ਪਾਸੇ ਜੰਗ ਜਿੱਤੀ ਹੈ ਤੇ ਸੁਪਰੀਮ ਕੋਰਟ ਦੇ ਇਸ ਚੱਕਰ ਵਿਊ ਦੇ ਵਿੱਚ ਫਸ ਜਾਈਏ। ਔਰ ਦੂਸਰਾ ਵੀ ਸੁਝਾਅ ਉਹਨਾਂ ਦਾ ਬਹੁਤ ਵਧੀਆ ਸੀ। ਉਹਨਾਂ ਨੇ ਕਿਹਾ ਕਿ ਵੀ ਜੇ ਇਹਨਾਂ ਨੇ 600 ਚੁਪਾਲਾਂ 'ਚ ਜਾਣ ਦਾ ਫੈਸਲਾ ਕੀਤਾ ਤੇ ਘੱਟੋ ਘੱਟ ਪੰਜਾਬ ਦੀ ਕਿਸਾਨੀ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਕੱਲੇ ਪਿੰਡ 'ਚ ਜਿਹੜਾ ਇਸ ਦਾ ਢੰਡੋਰਾ ਦਿੱਤਾ ਜਾਏ, ਐਕਸਪਲੇਨ ਕੀਤਾ ਜਾਏ ਔਰ ਇਹ ਲੜਾਈ ਜਿਹੜੀ ਕਿ ਇੱਕ ਫਾਈਨਲ ਰੁਖ ਵੱਲ ਜਾ ਰਹੀ ਹੈ ਉਸ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਏ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਸਾਰੇ 'ਚ ਜਿੱਥੇ ਭਾਈ ਰਾਮ ਸਿੰਘ ਵਰਗਿਆਂ ਦੀ ਸ਼ਹਾਦਤ ਹੋਈ ਹੈ, ਬਹੁਤ ਵੱਡਾ ਇਕੱਠ ਉਹਨਾਂ ਦੇ ਲੀਡਰਾਂ ਦਾ ਵੀ ਤਾਂਤਾ ਵੱਜਿਆ ਹੋਇਆ ਆਉਣ ਜਾਣ ਦਾ, ਔਰ ਉਹਨਾਂ ਦੀ ਜਿਹੜੀ ਦੂਸਰੀ ਚਿੱਠੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਨਾ ਸਿਰਫ ਕਿਸਾਨਾਂ ਦੀ ਗੱਲ ਕੀਤੀ, ਉਹਨਾਂ ਨੇ RSS ਨੂੰ ਜ਼ਿੰਮੇਵਾਰ ਦੱਸਿਆ ਕਿ ਵੀ ਇਹ ਜਿਹੜੀ RSS ਜਿਹੜੀ ਕਿ ਸਾਰੇ ਪਾਸੇ ਸਿੱਖ ਕੌਮ ਨੂੰ ਜਿਹੜੀ ਹੈ ਉਹਨੇ ਚਾਰ ਚਫੇਰਿਓਂ ਵੜਿਆ ਔਰ ਨੁਕਸਾਨ ਕਰ ਰਹੇ ਨੇ, ਉਹਨਾਂ ਤੋਂ ਖਬਰਦਾਰ ਹੋਣ ਲਈ ਕਿਹਾ। ਉਹਨਾਂ ਨੇ ਕਿਹਾ ਜੀ ਕਿਵੇਂ ਆਪਣੇ ਵੀ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵਿਕੇ ਹੋਏ ਨੇ। ਮੈਂ 2 ਲਾਈਨਾਂ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਮੇਰੇ ਮਨ ਅਤੇ ਆਤਮਾ ਤੇ ਬਹੁਤ ਭਾਰ ਮਹਿਸੂਸ ਹੋ ਰਿਹਾ ਹੈ। ਸ਼ਾਹ ਮਾਰਗ ਅੱਜ ਮੇਰੀ ਕੌਮ ਦਾ ਬਸੇਰਾ ਬਣਿਆ ਹੈ। ਸਾਰੇ ਬਾਲ ਬਿਰਧ ਜਵਾਨ ਬੀਬੀਆਂ ਦੁਖੀ ਹਿਰਦੇ ਨਾਲ ਤੁਰਦੇ ਫਿਰਦੇ ਹਨ। RSS ਨੇ ਸਿੱਖ ਕੌਮ ਨੂੰ ਤੇ ਸਿੱਖ ਕੌਮ ਦੇ ਵਕਾਰ ਨੂੰ ਖਤਮ ਕਰਨ ਦੀ ਠਾਣ ਲਈ ਹੈ। ਸਿੱਖ ਧਰਮ ਤੇ ਬਹੁਤ ਤਰੀਕਿਆਂ ਨਾਲ ਹਮਲੇ ਕਰਦੇ ਆਏ ਤੇ ਕਰ ਰਹੇ ਹਨ। ਕੁਝ ਸਿੱਖ ਵੀ ਇਹਨਾਂ ਦੇ ਪਿੱਠੂ ਬਣ ਚੁੱਕੇ ਹਨ। ਸ਼ਰਮ ਦੀ ਗੱਲ ਹੈ, ਕੋਈ ਕੁਰਸੀ ਲਈ, ਕੋਈ ਧਨ ਦੌਲਤ ਦੇ ਲਾਲਚ ਵਿੱਚ, ਕੋਈ ਮਜਬੂਰੀ ਵਿੱਚ RSS ਦੀ ਝੋਲੀ ਪੈ ਚੁੱਕੇ ਹਨ। ਇਹ RSS ਅਜਗਰ ਦੀ ਤਰ੍ਹਾਂ ਲਪੇਟ ਰਹੀ ਹੈ ਸਿੱਖ ਕੌਮ ਨੂੰ। ਇਹ ਜੋ ਹਸ਼ਰ ਕੱਲ ਵੇਖਿਆ ਕਿਸਾਨਾਂ ਦਾ ਆਪਣੇ ਹੱਕਾਂ ਲਈ ਲੜ ਰਹੇ, ਸੜਕਾਂ ਤੇ ਰੁਲ ਰਹੇ ਅੰਨਦਾਤੇ ਦਾ, ਇਹ ਨਾ ਸਹਿ ਜਾਣ ਵਾਲਾ ਹੈ। ਔਰ ਅੱਗੇ ਉਹਨਾਂ ਨੇ ਹੋਰ ਵੀ ਲਿਖਿਆ ਹੈ। ਸੋ ਅਸੀਂ ਅਗੇਨ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਪੇਟ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਬੁਲੰਦ ਹੋ ਰਹੀ ਹੈ। ਸੋ TV 84 ਜੋ ਹੈ ਉਹ ਗੁਰੂ ਨਾਨਕ ਸਾਹਿਬ ਦੇ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਸੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ
ਸ਼ੁਕਰ ਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।